ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ जी बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ। ਅੱਜ ਜਦੋਂ ਅਮਰੀਕਾ ਦੇ ਵਿੱਚ 21 ਜੁਲਾਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 22 ਜੁਲਾਈ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਗੈਰ ਜਾਨਬਦਾਰ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਪਾਕਿਸਤਾਨ ਇੰਡੀਆ ਮੁਜਬ ਅਸੀਂ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਲੈ ਇਸਲਾਮਾਬਾਦ ਦੀ ਅਦਾਲਤ ਨੇ ਮੁਲਕੀ ਮਹਿਕਮਿਆਂ ਦੇ ਖਿਲਾਫ ਬਿਆਨਬਾਜ਼ੀ ਕਰਨ ਤੇ ਸੁਹੇਲ ਅਫਰੀਦੀ ਦੇ ਖਿਲਾਫ ਨਾਕਾਬਲੇ ਮਾਫੀ ਵਾਰੰਟ ਕੱਢ ਛੱਡੇ ਨੇ। ਦੂਜੇ ਪਾਸੇ ਅਮਰੀਕਾ 'ਚ USCIRF ਦੇ ਪ੍ਰਧਾਨਗੀ ਡਾਕਟਰ ਆਸਫ ਮਹਿਮੂਦ ਨੂੰ ਲੱਭ ਗਈ। ਇਹ ਕੌਣ ਨੇ ਮਸੂਦ ਜੀ? ਇਹ ਦੋਵੇਂ ਖਬਰਾਂ ਜਿਹੜੀਆਂ ਇਮਰਾਨ ਖਾਨ ਦੇ ਨਾਲ ਜੁੜੀਆਂ ਨੇ। ਪਹਿਲਾਂ ਤਾਂ ਸੁਹੇਲ ਅਫਰੀਦੀ ਹੋਣੇ ਨੇ ਜਿਹੜੇ ਇਹਨਾਂ ਨੇ ਜਦੋਂ ਫੌਜ ਦੇ ਖਿਲਾਫ ਔਰ ਬਾਕੀ ਮੁਲਕੀ ਮਹਿਕਮਿਆਂ ਦੇ ਖਿਲਾਫ ਹੁਕਮਰਾਨਾਂ ਦੇ ਖਿਲਾਫ ਤਕਰੀਰ ਕੀਤੀ, ਉਸ ਤਕਰੀਰ ਨੂੰ ਮੁੱਢ ਬਣਾ ਕੇ ਇਹਨਾਂ ਤੇ ਇਹ ਮੁਕਦਮਾ ਜਿਹੜਾ ਇਹ ਫੈਡਰਲ ਸਰਕਾਰ ਨੇ ਜਾਂ ਕਹਿ ਲਵੋ ਕਿ ਕਿਸੇ ਨੇ ਇਸ਼ਾਰੇ ਦੇ ਉੱਤੇ ਇਹ ਦਰਜ ਕਰਾਇਆ ਸੀਗਾ। ਮੁਕਦਮਾ ਚੱਲਣ ਡਿਆ ਸੀਗਾ ਇਹ ਜਦੋਂ ਪਿੰਡੀ ਜਾਂਦੇ ਸਨ, ਇਸਲਾਮਾਬਾਦ ਜਾਂਦੇ ਸਨ। ਜ਼ਾਹਿਰ ਹੈ ਖੈਬਰ ਪਖਤੂਨਖਵਾ ਦੀਆਂ ਹੱਦਾਂ 'ਚ ਤੇ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਪਿੰਡੀ ਇਸਲਾਮਾਬਾਦ ਜਾਂਦੇ ਸਨ ਤੇ ਉੱਥੇ ਇਹਨਾਂ ਦੇ ਜਾਣ ਦੇ ਨਾਲ ਇਮਰਾਨ ਖਾਨ ਦੇ ਹਾਮੀ ਫੇਰ ਐਕਟਿਵ ਹੋ ਜਾਂਦੇ ਸਨ। ਇਹਨਾਂ ਨੂੰ ਨਹੀਂ ਸੀ ਮਿਲਣ ਦਿੱਤਾ ਜਾਂਦਾ। ਇਹ ਜੇਲ੍ਹ ਦੇ ਬਾਹਰ ਧਰਨਾ ਲਾ ਕੇ ਬਹਿ ਜਾਂਦੇ ਸਨ। ਪੁਲਿਸ ਵਾਲਿਆਂ ਦੇ ਨਾਲ ਵੀ ਲੜਾਈ ਮਾਰ ਕੁਟਾਈ ਇਹਨਾਂ ਦੀ ਹੁੰਦੀ ਸੀਗੀ। ਉਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹੋਂ ਦੂਰ ਨਾਕੇ ਰਾਹ ਚਲਾਉਣਾ ਸ਼ੁਰੂ ਕਰਤੇ। ਹੁਣ ਜਿਵੇਂ ਇਹ ਨਾਕਿਆਂ ਤੇ ਅੱਪੜਦੇ ਸੀ ਉਹ ਜੇਲ੍ਹ ਤੱਕ ਜਾਣ ਹੀ ਨਹੀਂ ਦਿੰਦੇ। ਉੱਥੇ ਇਮਰਾਨ ਖਾਨ ਦੀਆਂ ਭੈਣਾਂ ਡੱਕਤੀਆਂ, ਉੱਥੇ ਇਹੀ ਡੱਕਦੇ। ਉਹਨਾਂ ਬੁਨਿਆਦਾਂ ਦੇ ਸਿਰ ਤੇ ਇਹ ਉਸ ਅਦਾਲਤੀ ਮੁਕਦਮੇ 'ਚ ਹਜੇ ਤੱਕ ਪੇਸ਼ ਹੀ ਨਹੀਂ ਸੀ ਹੋਣ ਦੇ। ਸੁਣਿਆ ਤੇ ਇਹ ਹੈ ਕਿ ਇਹਨਾਂ ਨੇ ਆਪਣਾ ਵਕਾਲਤਨਾਮਾ ਵੀ ਜਮਾ ਨਹੀਂ ਕਰਾਇਆ। ਇਹਨਾਂ ਆਖਿਆ ਇੱਕ ਸਿਆਸੀ ਮੁਕਦਮਾ ਜਿਹੜਾ ਮੇਰੇ ਤੇ ਬਣਾਇਆ ਗਿਆ ਹੈ। ਅੱਛਾ, ਲਗਾਤਾਰ ਪੇਸ਼ ਨਾ ਹੋਣ ਤੇ ਹੁਣ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਦੇ ਜਿਹੜੇ ਜੱਜ ਨੇ ਇਸਲਾਮਾਬਾਦ ਦੇ, ਉਹਨਾਂ ਨੇ ਇਹਨਾਂ ਦੇ ਨਾਕਾਬਲੇ ਜ਼ਮਾਨਤ ਵਾਰੰਟ ਗ੍ਰਿਫਤਾਰੀ ਕੱਢੇ। ਇਹ ਫੇਰ ਨਾ ਪੇਸ਼ ਹੋਏ। ਅੱਛਾ, ਹੁਣ ਉਹਨਾਂ ਆਖਿਆ ਇਹਨੂੰ ਗ੍ਰਿਫਤਾਰ ਕਰਕੇ ਪੇਸ਼ ਕਰੋ। ਬਜ਼ਾਹਰ ਤੇ ਇਹ ਅਦਾਲਤੀ ਹੁਕਮ ਹੈ, ਪਰ ਜਿਹੜੇ ਸਿਆਸੀ ਪੰਡਤ ਨੇ ਉਹਨਾਂ ਦਾ ਆਖਣਾ ਇਹ ਹੈ ਕਿ ਉਦੋਂ ਜਦੋਂ ਇਮਰਾਨ ਖਾਨ ਦੀ ਵੱਡੀ ਭੈਣ ਅਲੀਮਾ ਖਾਨ ਇਹ ਬਿਆਨ ਦੇਣ ਡਈ ਹੈ ਕਿ ਹੁਣ ਸਟਰੀਟ ਲਹਿਰ ਜਿਹੜੀ ਉਹ ਅਸੀਂ ਸ਼ੁਰੂ ਕਰਾਂਗੇ ਇਮਰਾਨ ਖਾਨ ਦੀ ਰਿਹਾਈ ਲਈ, ਇਹ ਬਕਾਇਦਾ CM KPK ਹੈ ਜਿਹੜਾ ਉਹ ਨਾਲ ਆ। ਨਿੱਕੀ ਭੈਣ ਇਮਰਾਨ ਖਾਨ ਦੀ ਨੂਰੀਨ ਖਾਨ ਹੈ ਜਿਹੜੀ ਉਹ ਇੱਕ ਇੰਟਰਵਿਊ 'ਚ ਕਹਿੰਦੀ ਹੈ ਕਿ ਇਹ ਮਾਰਕਾ ਹੱਕ ਜਿਹਨੂੰ ਕਹਿਣ ਡਈ ਹੈ ਫੌਜ, ਇਹ ਏਦਾਂ ਨਹੀਂ ਗਾ ਹੈ, ਏਦਾਂ ਨਹੀਂ ਗਾ ਹੈ। ਤੇ ਸਿਰਫ ਇਹਨਾਂ ਨੂੰ ਐ ਚਪਕਾਉਣ ਲਈ, ਆਪਣੇ ਮਤਲਬ ਕੱਢਣ ਲਈ ਇੰਟਰਨੈਸ਼ਨਲ ਮੁਲਕ ਨੇ ਜਿਹੜੇ ਉਹਨਾਂ ਨੇ ਪੋਲਿਟਿਕਸ ਖੇਡੀ ਹੈ, ਉਹਨਾਂ ਤੇ NCCIA 'ਚ ਮੁਕਦਮਾ ਜਿਹੜਾ ਉਹ ਬਣਿਆ ਪਿਆ ਆ। ਇਹਨਾਂ ਹਾਲਾਤਾਂ ਦੇ ਵਿੱਚ ਆਖਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਜੇ ਇਮਰਾਨ ਖਾਨ ਦੀਆਂ ਭੈਣਾਂ ਦੇ ਨਾਲ ਕੋਈ ਅਮਲੀ ਤੌਰ ਤੇ ਹਾਂ ਚ ਹਾਂ ਲਾ ਰਿਹਾ ਨਾ ਤੇ ਉਹ ਸੁਹੇਲ ਅਫਰੀਦੀ ਹੈ। ਸੋ ਹੁਣ ਪਲਾਨ ਇਹ ਹੈ ਕਿ ਸੁਹੇਲ ਅਫਰੀਦੀ ਕਿਸੇ ਵੀ ਮਾਮਲੇ 'ਚ ਇਸਲਾਮਾਬਾਦ ਇੱਕ ਵਾਰ ਵੜੇ ਜਾਂ ਪਿੰਡੀ ਪੰਜਾਬ ਦਾ ਹਿੱਸਾ ਹੈ, ਉਧਰ ਇੱਕ ਬੜਾ ਬੜੇ, ਇਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਔਰ ਇਸ ਮੁਕਦਮੇ 'ਚ ਗ੍ਰਿਫਤਾਰ ਕਰ ਲਿਆ ਜਾਏਗਾ ਕਿਉਂਕਿ ਇਹ ਇੱਕ ਐਸਾ ਬੰਦਾ ਹੈ ਜਿਹੜਾ CM ਹੈ ਇੱਕ ਸੂਬੇ ਦਾ, ਔਰ ਉਸ ਸੂਬੇ ਦੇ ਵਿੱਚ ਰਾਜ ਹੋਣ ਕਾਰਨ ਇਹਨੇ ਉੱਥੇ ਇਮਰਾਨ ਖਾਨ ਦੀ ਰਿਹਾਈ ਦੇ ਮਾਮਲੇ ਨੇ ਜਿਹੜੇ ਔਰ ਇਮਰਾਨ ਖਾਨ ਦੇ ਬਿਆਨੀਆਂ ਨੇ ਜਿਹੜੇ ਉਹਨਾਂ ਨੂੰ ਗਰਮ ਰੱਖਿਆ ਹੈ। ਸੋ ਉਹਨਾਂ ਨੂੰ ਗਰਮ ਰੱਖਣ ਖਾਤਰ ਇਸ ਵੇਲੇ ਹੁਕਮਰਾਨ ਟੋਲੇ ਨੂੰ ਵੀ ਚੁਭਣ ਡਿਆ ਆ ਔਰ ਇਹ ਫੌਜ ਦੀ ਔਰ ਏਜੰਸੀਆਂ ਦੀਆਂ ਅੱਖਾਂ 'ਚ ਵੀ ਰੜਕਣ ਡਿਆ ਆ। ਉਹ ਚੰਗਾ ਨਹੀਂ ਸਮਝਣ ਦੇ। ਯਾਦ ਰਵੇ ਕਿ ਇਮਰਾਨ ਖਾਨ ਨੇ ਇਹਨੂੰ CM ਬਣਾਉਣ ਦਾ ਟਾਰਗੇਟ ਹੀ ਤਾਂ ਦਿੱਤਾ ਸੀਗਾ ਜਾਂ ਫੈਸਲਾ ਹੀ ਤਾਂ ਕੀਤਾ ਸੀਗਾ ਕਿ ਉਹਨਾਂ ਦੀ ਰਿਹਾਈ ਦੇ ਵਾਸਤੇ ਜਿਹੜੀ ਲਹਿਰ ਜਾਂ ਜਿਹੜੀ ਨਸਪਾ ਜੋ ਉਹਨਾਂ ਦੀ ਸਿਆਸੀ ਪਾਰਟੀ ਵੱਲੋਂ ਮੱਠੀ ਹੈ ਉਹਨੂੰ ਜ਼ਰਾ ਤਾਕਤਵਰ ਕਰ ਦਿੱਤਾ ਜਾਏ। ਸੋ ਬਿਆਨਾਂ ਦੀ ਹੱਦ ਤੱਕ ਹੈ ਅੱਗੇ ਫੈਡਰਲ 'ਚ ਔਰ ਪੰਜਾਬ 'ਚ ਤੇ ਚੱਲਣ ਨਹੀਂ ਦੇਣ ਦੇ, ਨਾ ਨਿਕਲਣ ਦੇਣ ਦੇ ਨੇ, ਨਾਕੇ ਲੱਗ ਜਾਂਦੇ ਨੇ, ਛੁੱਟੀ ਹੋ ਜਾਂਦੀ ਹੈ, ਗ੍ਰਿਫਤਾਰੀਆਂ ਹੋਣ ਡੈ ਪੈਂਦੀਆਂ ਨੇ। ਹੁਣ ਇੱਕ ਖਤਰਾ ਹੈ ਕਿ ਇਹ ਫੇਰ ਕਿਤੇ ਕੋਈ 10-20 ਹਜ਼ਾਰ ਬੰਦਾ ਲੈ ਕੇ ਇਸਲਾਮਾਬਾਦ ਵੱਲ ਚੜਾਈ ਨਾ ਕਰ ਦੇਵੇ। ਇਸ ਕਰਕੇ ਇਹ ਮੁਕਦਮਾ ਜਿਹੜਾ ਇਹਨੂੰ ਸਟਰੋਂਗ ਕੀਤਾ ਗਿਆ ਹੈ ਤਾਂ ਜੇ ਇਸ ਮੁਕਦਮੇ 'ਚ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਬੰਦ ਕਰ ਦਿੱਤਾ ਜਾਏ। ਦੂਜਾ, ਤੁਸੀਂ ਪੁੱਛਿਆ ਕਿ USCIRF ਇਹਦੇ ਪ੍ਰਧਾਨ ਨੇ ਜਿਹੜੇ ਉਹ ਡਾਕਟਰ ਆਸਫ ਮਹਿਮੂਦ ਕੌਣ ਨੇ ਜੀ? ਡਾਕਟਰ ਆਸਫ ਮਹਿਮੂਦ ਇੱਕ ਨਜ਼ਾਦ ਪਾਕਿਸਤਾਨੀ ਨੇ, ਇੱਕ ਪਾਕਿਸਤਾਨੀ ਸੀਗੇ, 1999 ਚ ਕੈਲੀਫੋਰਨੀਆ ਆ ਗਏ, ਇੱਥੇ ਆ ਕੇ ਡਾਕਟਰ ਬਣ ਗਏ। ਡਾਕਟਰ ਬਣਨ ਤੋਂ ਬਾਅਦ ਉਹ ਫਿਰ ਬਹੁਤ ਸਾਰੀਆਂ ਚੋਣਾਂ ਚਾਣਾਂ ਨੇ ਜਿਹੜੀਆਂ ਉਹਨਾਂ 'ਚ ਵੀ ਹਿੱਸਾ ਲਿਆ, ਕਿਤੇ ਜਿੱਤੇ ਕਿਤੇ ਹਾਰੇ। ਰਾਈਟ ਨੋ ਉਹ ਇੰਟਰਨੈਸ਼ਨਲ ਮਜ਼ਹਬੀ ਆਜ਼ਾਦੀ ਹੈ ਜਿਹੜੀ ਉਹਦੇ ਕਮਿਸ਼ਨ ਆਏ ਜਿਹੜਾ ਦੱਸਿਆ USCIRF ਇਹਦੇ ਪ੍ਰਧਾਨ ਬਣ ਗਏ ਨੇ ਜੀ।
ਪਹਿਲੇ ਦੇ ਵਾਈਸ ਪ੍ਰੈਜ਼ੀਡੈਂਟ ਸਨ, ਹੁਣ ਪ੍ਰਧਾਨਗੀ ਆ ਗਈ ਏ। ਉਹ ਭਾਰਤ ਦੇ ਅੰਦਰ ਸਿੱਖਾਂ ਦੇ ਨਾਲ ਹੋਣ ਵਾਲਾ ਧੱਕਾ ਜ਼ੁਲਮ ਜਿਹੜਾ ਉਹਦੇ ਤੇ ਵੀ ਆਵਾਜ਼ ਚੁੱਕਦੇ ਨੇ, ਘੱਟ ਗਿਣਤੀਆਂ ਦੇ ਨਾਲ ਭਾਰਤ ਜੋ ਵਾਪਰ ਰਹੀ ਉਹਦੇ ਤੇ ਵੀ ਆਵਾਜ਼ ਚੁੱਕਦੇ ਨੇ, ਕਸ਼ਮੀਰ ਦੇ ਮਾਮਲੇ ਦੇ ਉੱਤੇ ਵੀ ਉਹਨਾਂ ਦੇ ਬਹੁਤ ਸਾਰੇ ਬਿਆਨ ਨੇ ਜਿਹੜੇ ਉਹ ਮੰਜ਼ਰ ਆਮ ਤੇ ਨੇ, ਔਰ ਪਾਕਿਸਤਾਨ ਬਾਰੇ ਵੀ ਉਹਨਾਂ ਦਾ ਆਖਣਾ ਹੈ ਕਿ ਬਹੁਤ ਸਾਰੇ ਲੋਕਾਂ ਤੇ ਉੱਥੇ ਜ਼ਿੰਦਗੀ ਕੱਟਣੀ ਔਖੀ ਕੀਤੀ ਹੋਈ ਹੈ। ਉਹਨਾਂ ਦੇ ਵਿੱਚੋਂ ਇਹਨਾਂ ਨੂੰ ਇਮਰਾਨ ਖਾਨ ਹਾਮੀ ਕਿਹਾ ਜਾਂਦਾ। ਕਹਿੰਦੇ ਨੇ ਕਿ ਅਮਰੀਕਾ 'ਚ ਇਮਰਾਨ ਖਾਨ ਦੇ ਹੱਕ ਦੇ ਵਿੱਚ ਜਿਹੜੀਆਂ ਆਵਾਜ਼ਾਂ ਉੱਠੀਆਂ ਉਹਨਾਂ ਦੇ ਪਿੱਛੇ ਡਾਕਟਰ ਆਸਿਫ ਮਹਿਮੂਦ ਸਨ। ਇਮਰਾਨ ਖਾਨ ਦੇ ਪੁੱਤਰ ਆਪਣੇ ਪਿਓ ਦੀ ਰਿਹਾਈ ਦੇ ਵਾਸਤੇ ਜਦੋਂ ਬਾਹਰ ਨਿਕਲੇ ਨੇ ਨਾ, ਔਰ ਉਹਨਾਂ ਨੇ ਰਾਉਂਡ ਕੀਤਾ ਅਮਰੀਕਾ ਦਾ, ਤੇ ਜਨਵਰੀ 2000 ਫਰਵਰੀ 2025 ਜਦੋਂ ਵੀ ਉਹ ਆਏ ਉਦੋਂ ਪਹਿਲੀ ਵਾਰ ਔਰ ਉਸ ਤੋਂ ਬਾਅਦ ਦੂਸਰੀ ਵਾਰ ਜਦੋਂ ਅਮਰੀਕਾ ਆਏ ਤੇ ਡਾਕਟਰ ਆਸਿਫ ਮਹਿਮੂਦ ਉਹਨਾਂ ਦੇ ਹੋਸਟ ਸਨ। ਉਹਨਾਂ ਦੀਆਂ ਡੈਮੋਕ੍ਰੇਟਸ ਦੇ ਨਾਲ ਮੁਲਾਕਾਤਾਂ ਦਾ ਪ੍ਰਬੰਧ ਕਰਨ ਵਾਲੇ ਇਹ ਸਨ, ਔਰ ਇੱਥੋਂ ਰਹਿ ਕੇ ਡੈਮੋਕ੍ਰੇਟਸ ਤੋਂ ਕਹਿੰਦੇ ਨੇ ਕਿ ਬਿਆਨ ਦਬਾਉਣ ਦੇ ਵਿੱਚ ਸਰਕਾਰ, ਪਾਕਿਸਤਾਨੀ ਸਰਕਾਰ ਨੂੰ ਰੜਕਣ ਵਾਲਾ ਇਹ ਬੰਦਾ ਆ ਕਿ ਜਿਹੜਾ ਇਮਰਾਨ ਖਾਨ ਦੇ ਮਾਮਲੇ ਦੇ ਵਿੱਚ ਅਮਰੀਕਾ 'ਚ ਆਵਾਜ਼ ਚੁੱਕ ਰਿਹਾ, ਔਰ ਅਮਰੀਕਾ 'ਚ ਵੀ ਲੁਕਾਈ ਦੀ ਪੱਧਰ ਤੇ ਨਹੀਂ, ਉਹਨਾਂ ਦੇ ਜ਼ਿੰਮੇਦਾਰ ਈਵਾਨ ਨੇ ਜਿਹੜੇ ਉਹਨਾਂ ਦੇ ਵਿੱਚ ਆਵਾਜ਼ ਚੁੱਕ ਰਿਹਾ। ਸੋ ਉਹਨਾਂ ਕੋਲ ਹੁਣ ਇਹ ਪ੍ਰਧਾਨਗੀ ਜਿਹੜੀ ਇਹ ਆਈ ਹੈ ਜੀ। ਜੇ ਕਸ਼ਮੀਰ ਦੀਆਂ ਚੋਣਾਂ ਜਿੱਤ ਗਏ ਤੇ ਮੈਂ ਸ਼ਹਿਬਾਜ਼ ਸ਼ਰੀਫ ਨੂੰ ਕਹਿਣਾ ਵਾ ਕਿ ਮੈਨੂੰ ਪ੍ਰਾਈਮ ਮਿਨਿਸਟਰ ਲਾ ਦਿਓ, ਨਵਾਜ਼ ਸ਼ਰੀਫ ਜੀ। ਇਹ ਪ੍ਰਾਈਮ ਮਿਨਿਸਟਰ ਕਸ਼ਮੀਰ ਦਾ ਲੱਗਣ ਲਈ ਉਹਨਾਂ ਨੇ ਆਖਿਆ। ਕਸ਼ਮੀਰ 'ਚ ਜੀ ਚੋਣਾਂ ਹੋਣ ਜਾ ਰਹੀਆਂ, ਧਰਨੇ ਵੀ ਚੱਲ ਰਹੇ ਨੇ, ਮਾਮਲੇ ਵੀ ਖਰਾਬ ਨੇ। ਹੁਣ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਚੋਣ ਲਹਿਰ, ਰੋਡ ਸ਼ੋਜ਼, ਵਖਾਲੇ, ਜਲਸੇ, ਜਲੂਸ ਉਹ ਕਰ ਰਹੀਆਂ। ਸੋ ਨਵਾਜ਼ ਸ਼ਰੀਫ ਹੋਣੇ ਆਪਣੀ ਨਿੱਕੀ ਧੀ, ਆਪਣੀ ਧੀ ਮਰੀਮ ਨਵਾਜ਼ ਹੋਣੇ ਜਿਹੜੀਆਂ ਕਿ ਲਹਿੰਦੇ ਪੰਜਾਬ ਦੀ CM ਨੇ, ਉਹਨਾਂ ਨੂੰ ਲੈ ਕੇ ਮੁਜ਼ੱਫਰਾਬਾਦ ਜਿਹੜੀ ਰਾਜਧਾਨੀ ਹੈ ਕਸ਼ਮੀਰ ਦੀ, ਪਾਕਿਸਤਾਨ ਵਾਲੇ ਪਾਸੇ ਦੀ, ਉੱਥੇ ਆਪਣੇ ਜਲਸੇ ਨਾਲ ਤਕਰੀਰ ਕਰਦੇ ਉਹਨਾਂ ਆਖਿਆ ਜੀ ਮੈਂ 30 ਸਾਲ ਪਹਿਲਾਂ ਆਇਆ ਸਾਂ, ਉਦੋਂ ਵੀ ਇਹੋ ਹੀ ਸੜਕ ਸੀ, ਅੱਜ ਵੀ ਇਹੋ ਹੀ ਹੈ। ਪਾਕਿਸਤਾਨ 'ਚ ਜਾ ਕੇ ਵੇਖੋ, ਮੈਂ ਮੋਟਰਵੇਆਂ ਬਣਾਤੀਆਂ, ਮੈਂ ਐਕਸਪ੍ਰੈਸਵੇਜ਼ ਬਣਾਤੇ, ਮੈਂ ਫ੍ਰੀਵੇਜ਼ ਬਣਾਤੇ, ਤੁਸੀਂ ਸਾਨੂੰ ਵੋਟ ਦਵੋ। ਮੈਂ ਕਹਿੰਦਾ ਹੈ ਕਿ ਜੇ ਕਸ਼ਮੀਰ ਦੀਆਂ ਇਹਨਾਂ ਚੋਣਾਂ 'ਚ ਸਾਡੀ ਸਿਆਸੀ ਪਾਰਟੀ ਜਿੱਤ ਜਾਂਦੀ ਹੈ ਤੇ ਮੈਂ ਅੱਜ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੂੰ ਆਖਾਂਗਾ ਕਿ ਉਹ ਕਸ਼ਮੀਰ ਦਾ ਪ੍ਰਾਈਮ ਮਿਨਿਸਟਰ ਮੈਨੂੰ ਲਾ ਦੇਣ। ਲਾਲਾ ਮਚ ਗਈ ਜੱਸੇ 'ਚ। ਮੈਂ ਜਦੋਂ ਇੱਥੋਂ ਦਾ ਪ੍ਰਾਈਮ ਮਿਨਿਸਟਰ ਲੱਗ ਗਿਆ ਤੇ ਮੈਂ ਇੱਥੇ ਆ ਕੇ 3 ਮਹੀਨੇ ਕੱਟਿਆ ਕਰਾਂਗਾ। ਇਹਨਾਂ 3 ਮਹੀਨਿਆਂ ਦੇ ਵਿੱਚ ਮੈਂ ਕਸ਼ਮੀਰ ਦੇ ਇੱਕ ਸ਼ਹਿਰ 'ਚ ਜਾਇਆ ਕਰਾਂਗਾ, ਕਿੱਥੇ ਕੀ ਤਰੱਕੀਆਤੀ ਮਨਸੂਬੇ ਨੇ ਮੈਂ ਉਹ ਵੇਖਾਂਗਾ। ਮੈਂ ਕਸ਼ਮੀਰ ਦਾ ਮੁੱਖ ਮੰਤਰੀ ਵੀ ਤਰੱਕੀ ਦੇ ਮਾਮਲੇ 'ਚ ਪਾਕਿਸਤਾਨ ਦੀਆਂ ਮੋਟਰਵੇਜ਼ ਵਰਗਾ ਬਣਾ ਦਾਂਗਾ। ਤਾੜੀਆਂ ਵੱਜ ਗਈਆਂ। ਸੋ ਇਹ ਸਿਆਸੀ ਸਟੰਟ ਜਿਹੜੇ ਖੇਡੇ ਜਾ ਰਹੇ ਨੇ ਮਰਕਜ਼ ਦੇ ਵਿੱਚ, ਤੇ ਉਹ ਨਹੀਂ ਮੁਲਕ ਦੇ ਪ੍ਰਾਈਮ ਮਿਨਿਸਟਰ ਬਣ ਸਕੇ ਕਿਉਂਕਿ ਫੌਜ ਪਸੰਦ ਨਹੀਂ ਸੀਗੀ ਕਰਦੀ। ਹੁਣ ਉਹਨਾਂ ਦਾ ਇਹ ਹੈ ਕਿ ਚਲੋ ਫਿਰ ਮੈਨੂੰ ਕਸ਼ਮੀਰ ਦਾ ਹੀ ਪ੍ਰਾਈਮ ਮਿਨਿਸਟਰ ਲਾ ਦਿਓ। ਇਹ ਠੱਠਾ ਕਰ ਰਹੇ ਨੇ ਉਹਨਾਂ ਦੇ ਸਿਆਸੀ ਮੁਖਾਲਫ ਔਰ ਸਿਆਸੀ ਪੰਡਤ। ਸੋ ਇਹ ਇੱਕ ਜਲਸੇ ਦੀ ਹੱਦ ਤੱਕ ਕੀਤੀ ਉਹਨਾਂ ਦੀ ਗੱਲ ਹੈ ਜਿਹੜੀ ਇੱਕ ਵੱਡੀ ਖਬਰ ਬਣ ਕੇ ਸਾਹਮਣੇ ਆਈ ਜੀ। ਇਲੈਕਸ਼ਨ ਕਮਿਸ਼ਨ ਨੇ ਕਸ਼ਮੀਰ ਅੰਦਰ ਚੋਣਾਂ ਦਾ ਨਵਾਂ ਸ਼ਡਿਊਲ ਕੱਢ ਛੱਡਿਆ। ਵਜ੍ਹਾ ਕੀ ਬਣੀ ਹੈ ਤੇ ਸ਼ਡਿਊਲ ਕੀ? ਅਸਲ ਵਜ੍ਹਾ ਤੇ ਜਿਹੜੀ ਲੁਕਵੀਂ ਗੱਲ ਬਿੱਲੀ ਥੱਲੇ ਫੈਲੇ ਜੋ ਬਾਹਰ ਲਿਆ ਕੇ ਕਰੀਏ ਨਾ, ਤੇ ਉਹ ਨੇ ਧਰਨੇ। ਅੱਛਾ, ਜਿਹੜੇ ਪਾਬੰਦੀ ਲੱਗੀ ਤਨਜ਼ੀਮ ਕਸ਼ਮੀਰ ਅਵਾਮੀ ਐਕਸ਼ਨ ਕਮੇਟੀ ਦੇ ਨੇ। ਹੁਣ 27 ਤਰੀਕ ਤੋਂ ਇਹ ਅੱਗੇ ਨਹੀਂ ਜਾਣਾ ਚਾਹ ਰਹੇ। ਹੁਣ ਇਲੈਕਸ਼ਨ ਕਮਿਸ਼ਨ ਨੇ ਕਿ ਕੀ ਕਰੀਏ, ਇਹ ਵੀ ਨੇ ਇਹ ਕੰਮ ਮੁਸ਼ਕਿਲ ਹੈ। ਉਹਨਾਂ ਨੇ ਐਲਾਨ ਕੀਤਾ ਹੈ ਜੀ, ਸੈਕਟਰੀ ਇਲੈਕਸ਼ਨ ਕਮਿਸ਼ਨ ਨੇ ਰਾਜਾ ਮੁਹੰਮਦ ਸ਼ਕੀਲ ਖਾਨ, ਕਿ ਜੀ ਅਸੀਂ ਸਿਕਿਉਰਿਟੀ ਦੇ ਮਾਮਲੇ ਔਰ ਜਿਹੜੇ ਹਾਲਾਤ ਕਸ਼ਮੀਰ ਦੇ ਚੱਲ ਰਹੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਕਸ਼ਮੀਰ 'ਚ ਹੁਣ ਚੋਣਾਂ 3 ਰਾਉਂਡਸ 'ਚ ਕਰਾਈਆਂ ਜਾਣਗੀਆਂ। ਠੀਕ ਹੈ। ਸੋ ਤਾਰੀਖ ਤੇ ਅੱਗੇ ਨਹੀਂ ਜਾਏਗੀ। ਇਹਦਾ ਮਕਸਦ ਇਹ ਹੈ ਕਿ ਫੌਜ ਸਮੇਤ ਬਾਕੀ ਸਿਕਿਉਰਿਟੀ ਫੋਰਸਿਸ ਨੇ ਜਿਹੜੀਆਂ ਉਹਨਾਂ ਦੀ ਨਿਗਰਾਨੀ 'ਚ ਇਹ ਚੋਣਾਂ ਹੋਣ, ਧਾਂਦਲੀ ਤੋਂ ਪਾਕ ਹੋਣ, ਔਰ ਲੋਕੀ ਦੇ ਜਿਹੜੇ ਉਹ ਆਪਣਾ ਹੱਕ ਹੈ ਜਿਹੜਾ ਉਹ ਖੁੱਲੀ ਤਰ੍ਹਾਂ ਵਰਤ ਸਕਣ। ਪਹਿਲੇ ਕਹਿੰਦੇ ਨੇ ਕਿ ਜੀ 27 ਜੁਲਾਈ ਜਿਹੜੇ ਕਿ ਐਲਾਨ ਕੀਤਾ ਗਿਆ ਸੀ ਪੂਰੇ ਕਸ਼ਮੀਰ 'ਚ, ਹੁਣ ਇਹ ਆਖਿਆ ਗਿਆ ਕਿ 27 ਜੁਲਾਈ ਨੂੰ ਚੋਣਾਂ ਨੇ ਜਿਹੜੀਆਂ ਉਹ ਮੁਜ਼ੱਫਰਾਬਾਦ ਡਿਵੀਜ਼ਨ, ਜਿੱਥੇ ਨਵਾਜ਼ ਸ਼ਰੀਫ ਨੇ ਤਕਰੀਰ ਕੀਤੀ ਹੈ ਜੀ, ਮੁਜ਼ੱਫਰਾਬਾਦ ਡਿਵੀਜ਼ਨ ਹੈ ਜਿਹੜੀ ਉੱਥੇ ਹੋਣਗੀਆਂ। ਯਾਨੀ ਰਾਜਧਾਨੀ ਹੈ ਜਿਹੜੀ ਕਸ਼ਮੀਰ ਦੀ ਸਿਰਫ ਉਸ ਡਿਵੀਜ਼ਨ ਦੇ ਜਿੰਨੇ ਜ਼ਿਲ੍ਹੇ ਔਰ ਉਹ ਉੱਥੇ ਹੋਣਗੀਆਂ। ਫਿਰ ਉਸ ਤੋਂ ਬਾਅਦ ਆਖਿਆ ਗਿਆ ਹੈ ਕਿ ਜੀ 12 ਸੀਟਾਂ ਉਹ ਜਿਨ੍ਹਾਂ ਦਾ ਰੌਲਾ ਪਾ ਕੇ ਬੈਠੇ ਨੇ ਅਵਾਮੀ ਐਕਸ਼ਨ ਕਮੇਟੀ ਵਾਲੇ, ਇਹਦੇ ਸਮੇਤ ਜਿਹੜੀ ਬਾਕੀ ਸੀਟਾਂ ਨੇ ਇਹਨਾਂ ਦੇ ਉੱਤੇ 2 ਅਗਸਤ ਨੂੰ ਚੋਣਾਂ ਨੇ ਜਿਹੜੀਆਂ ਉਹ ਹੋਣਗੀਆਂ। ਤੇ ਪੂੰਛ ਡਿਵੀਜ਼ਨ ਸਮੇਤ ਬਾਕੀ ਕਸ਼ਮੀਰ ਦੇ ਵਿੱਚ ਨੇ ਜਿਹੜੀਆਂ ਉਹ 10 ਅਗਸਤ ਨੂੰ ਚੋਣਾਂ ਨੇ ਜਿਹੜੀਆਂ ਉਹ ਕਰਵਾਈਆਂ ਜਾ ਰਹੀਆਂ। ਸੋ ਉਹ ਜਿਹੜੀਆਂ ਪੂਰੇ ਕਸ਼ਮੀਰ 'ਚ 27 ਜੁਲਾਈ ਨੂੰ ਹੋਣੀਆਂ ਸੀਗੀਆਂ, ਉਹਨਾਂ ਨੂੰ ਹੁਣ 27 ਜੁਲਾਈ, 2 ਅਗਸਤ ਔਰ 10 ਅਗਸਤ ਇਹਨਾਂ 3 ਰਾਉਂਡਸ ਦੇ ਵਿੱਚ ਵੰਡ ਦਿੱਤਾ ਗਿਆ ਜੀ। ਤੇਲ ਦਾ ਮੁੱਲ ਰੋਜ਼ ਘੱਟ ਵੱਧ ਕਰਨ ਦੇ ਹਕੂਮਤੀ ਫੈਸਲੇ ਖਿਲਾਫ ਪੈਟਰੋਲ ਪੰਪਾਂ ਨੇ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਜੀ। ਬਿਲਕੁਲ, ਆਉਂਦੀ ਵੀਰਵਾਰ, ਜੁਮੇਰਾਤ, ਥਰਸਡੇ ਇਹ ਉਹ ਦਿਨ ਹੈ ਜਿੱਦਣ ਪੈਟਰੋਲ ਪੰਪ ਐਸੋਸੀਏਸ਼ਨਸ ਨੇ ਮੁਲਕ ਭਰ ਦੇ ਵਿੱਚ ਪੈਟਰੋਲ ਪੰਪ ਨੇ ਜਿਹੜੇ ਬੰਦ ਕਰਨ ਦਾ ਐਲਾਨ ਕਰਤਾ ਹੈ। ਕਹਿੰਦੇ ਕਿ ਪੈਟਰੋਲ ਦੀ ਹੋਣੀ ਸ਼ਾਰਟੇਜ ਹੈ। ਇਹ ਹੁਣ ਸਰਕਾਰ ਨੇ ਹੱਥ ਚੁੱਕਿਆ ਤੇ ਪਿਛਲੇ 2 ਤੋਂ 3 ਦਿਨਾਂ ਦੇ ਵਿੱਚ ਜਿਹੜਾ ਪੈਟਰੋਲ ਡੀਜ਼ਲ ਦਾ ਮੁੱਲ ਆ ਉਹ ਰੋਜ਼ਵਾਰ ਆ ਰਿਹਾ। ਇੱਕ ਦਿਨ 5 ਰੁਪਏ ਵੱਧ ਆਇਆ ਜਦੋਂ ਪੈਟਰੋਲ ਪੰਪ ਤੇ, ਅਗਲੇ ਦਿਨ ਪੜਦੇ ਪਤਾ ਲੱਗਦਾ ਕਿ ਅੱਜ ਫਿਰ 3 ਰੁਪਏ ਵੱਧ ਗਿਆ, ਦੋਨਾਂ ਦਿਨਾਂ 'ਚ 8 ਰੁਪਏ ਵੱਧ ਗਿਆ ਆ। ਉਹ ਪੈਟਰੋਲ ਪੰਪਾਂ ਵਾਲੇ ਨੇ ਜਿਹੜੇ ਉਹ ਕਹਿੰਦੇ ਅਸੀਂ ਕਿਤੇ ਨਾਲ ਝਗੜਾ ਕਰੀਏ। ਰਿਕਸ਼ੇ ਵਾਲਾ ਤੇ ਉਹ ਸਾਡੇ ਗੱਲ ਪੈਂਦਾ, ਮੋਟਰਸਾਈਕਲ ਵਾਲਾ ਤੇ ਉਹ ਉੱਤਰ ਕੇ ਗੱਲ ਪੈ ਜਾਂਦਾ, ਗੱਡੀ ਵਾਲਾ ਤੇ ਉਹ ਖੜੀ ਕਰਕੇ ਕਹਿੰਦਾ ਕੀ ਤਕਲੀਫ ਹੈ ਤੁਹਾਨੂੰ, ਕੱਲ ਤੇ ਇਦਾਂ ਸੀਗਾ। ਸਰਕਾਰ ਨੇ ਕੋਈ ਪ੍ਰੋਪਰ ਮਨਸੂਬਾਬੰਦੀ ਨਹੀਂ ਕੀਤੀ।
ਕੀਤੀ ਜਿਹਦੇ ਸਾਰੀ ਮੁਸ਼ਕਲ ਅਸੀਂ ਚੱਲ ਰਹੇ ਹਾਂ। ਔਰ ਸਰਕਾਰ ਦਾ ਇਹ ਫੈਸਲਾ ਸਾਨੂੰ ਨਾ ਕਿਸੇ ਪਾਸੇ ਵਾਰੇ 'ਚ ਹੈ ਨਾ ਇੰਤਜ਼ਾਮੀ ਤੌਰ ਤੇ ਠੀਕ ਹੈ। ਇਸ ਲਈ ਪਾਕਿਸਤਾਨ ਪੈਟਰੋਲ ਪੰਪਸ ਐਸੋਸੀਏਸ਼ਨ ਹੈ ਜਿਹੜੀ, ਉਹਨੇ ਵੀਰਵਾਰ ਤੋਂ ਜੁਮੇਰਾਤ ਤੋਂ ਮੁਲਕ ਭਰ ਦੇ ਵਿੱਚ ਪੈਟਰੋਲ ਪੰਪਾਂ ਦੀ ਬੰਦਿਸ਼ ਕਰਕੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਕਿ ਜਦ ਤੱਕ ਇਸ ਮਸਲੇ ਦਾ ਹੱਲ ਸਰਕਾਰ ਨਹੀਂ ਦਿੰਦੀ, ਸਾਡੇ ਲੋ ਇਹ ਪੰਪ ਬੰਦ ਪਏ ਜੀ, ਇਹ ਕਾਰੋਬਾਰ ਅਸੀਂ ਬੰਦ ਕਰਨ ਲੱਗੇ ਆ। ਸਾਨੂੰ ਕਿਹੜੀ ਨਵੀਂ ਮੁਸੀਬਤ 'ਚ ਪਾਤਾ ਤੁਸੀਂ ਜੀ। ਪੰਜਾਬ ਸਰਕਾਰ ਨੇ 20 ਸਾਲ ਤੋਂ ਪੁਰਾਣੀਆਂ ਗੱਡੀਆਂ ਬੰਦ ਕਰਨ ਦਾ ਫੈਸਲਾ ਕਰ ਲਿਆ ਜੀ। ਬਿਲਕੁਲ, ਇਹਦੇ ਤੇ ਇਹ ਆਖਿਆ ਜਾ ਰਿਹਾ ਕਿ 20 ਸਾਲ ਤੋਂ ਪੁਰਾਣੀ ਜਿਹੜੀ ਵੀ ਗੱਡੀ ਪਾਕਿਸਤਾਨ ਦੇ ਵਿੱਚ ਚੱਲਦੀ ਹੈ, ਫਿਜ਼ੀਕਲ ਸਟਰਕਚਰ ਉਹਦਾ ਮਾਹੌਲ ਨੂੰ ਪੋਲੂਟਡ ਕਰਦਾ ਆ, ਆਲੂਦਗੀ ਗੰਦਗੀ ਧੂਆਂ ਜਿਹੜਾ ਉਹ ਛੱਡਦਾ ਆ। ਸੋ ਇਹਨਾਂ ਨੂੰ ਨਾ ਗੱਡੀਆਂ ਨੂੰ ਮਕਾਓ। ਹੁਣ ਇਹ ਗੱਡੀਆਂ ਕਿੱਡੀ ਵੀ ਚੰਗੀ ਹਾਲਤ ਦੇ ਵਿੱਚ ਨੇ, ਇਹ ਤੈਅ ਕੀਤਾ ਗਿਆ ਹੈ ਕਿ 2027 ਤੋਂ ਇੱਕ ਡਿਜੀਟਲ ਸੈਟਅਪ ਜਾਂ ਇੱਕ ਡਿਜੀਟਲ ਪੂਰਾ ਪਲਾਨ ਹੋਏਗਾ ਜਿਹਦੇ 'ਚ ਇਹਨਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਪਹਿਲਾਂ ਵੇਖੀ ਜਾਏ ਕਿਹੜੀ ਗੱਡੀ ਹੈ, ਔਰ ਗੱਡੀ ਭਾਵੇਂ ਮਾਡਲ 1986 ਹੈ ਪਰ ਉਹ ਰਜਿਸਟਰਡ ਹੈ ਜਿਹੜੀ ਉਹ ਆ ਕੇ 2006 ਚ ਹੋਈ ਹੈ, ਯਾਨੀ 20 ਸਾਲ ਬਾਅਦ, ਤੇ ਰਜਿਸਟ੍ਰੇਸ਼ਨ ਵਾਲੇ ਦਿਨ ਤੋਂ ਉਹਦੀ ਉਮਰ ਹੈ ਜਿਹੜੀ ਉਹ ਸ਼ੁਮਾਰ ਕੀਤੀ ਜਾਏਗੀ, ਪਿਛਲਾ ਨਹੀਂ। ਸੋ ਰਜਿਸਟ੍ਰੇਸ਼ਨ ਤੋਂ ਲੈ ਕੇ ਤੇ ਹੁਣ ਤੱਕ ਜਿੰਨਾ ਗੱਡੀਆਂ ਦੀ ਉਮਰ 20 ਸਾਲ ਹੋ ਗਈ ਹੈ ਪਹਿਲੇ ਤੇ ਉਹਨਾਂ ਨੂੰ, ਫਿਰ ਪਹਿਲੇ ਕਹਿੰਦੇ ਨੇ ਕਿ ਰਾਉਂਡ ਦੇ ਵਿੱਚ ਇਹ ਕੀਤਾ ਜਾਏਗਾ ਕਿ ਇਹ ਸਾਰੀਆਂ ਗੱਡੀਆਂ ਨੂੰ ਕੁਝ ਸ਼ਹਿਰਾਂ 'ਚ ਲਾਹੌਰ ਔਰ ਫੈਸਲਾਬਾਦ, ਪਾਕਿਸਤਾਨ ਦੇ ਜਿਹੜਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਹੈ, ਦੂਜਾ ਵੱਡਾ ਸ਼ਹਿਰ ਲਾਹੌਰ ਹੈ, ਤੀਜਾ ਵੱਡਾ ਸ਼ਹਿਰ ਪਾਕਿਸਤਾਨ ਦਾ ਲਹਿਰਪੁਰ ਫੈਸਲਾਬਾਦ ਹੈ। ਪੰਜਾਬ ਦੇ ਦੋ ਵੱਡੇ ਸ਼ਹਿਰ ਨੇ, ਪਹਿਲਾ ਲਾਹੌਰ ਔਰ ਦੂਜਾ ਫੈਸਲਾਬਾਦ। ਇਹਨਾਂ ਸ਼ਹਿਰਾਂ 'ਚ ਟ੍ਰਾਇਲ ਸ਼ੁਰੂ ਕੀਤੇ ਜਾ ਰਹੇ ਨੇ ਕਿ ਇਹ ਗੱਡੀਆਂ ਕੁਝ ਖਾਸ ਇਲਾਕੇ ਕੈਂਟ ਛਾਉਣੀਆਂ ਇੱਧਰ ਇਹਨਾਂ ਦੇ ਜਾਣ ਤੇ ਪਾਬੰਦੀ ਲਾਈ ਜਾਏਗੀ। ਫਿਰ ਇਹਨਾਂ ਗੱਡੀਆਂ ਦੀ ਹੌਲੀ ਹੌਲੀ ਕੰਮ ਅੱਗੇ ਵਧਾਇਆ ਜਾਏਗਾ। ਫਿਰ ਇਹ ਆਖਿਆ ਜਾਏਗਾ ਕਿ ਜੇ ਕੋਈ ਬੰਦਾ ਇਹਨਾਂ ਗੱਡੀਆਂ ਨੂੰ ਵੇਚ ਕੇ ਤੇ ਇਲੈਕਟ੍ਰੀਕਲ ਗੱਡੀ ਲੈਂਦਾ ਹੈ ਨਾ, ਤੇ ਉਹਨੂੰ ਸਰਕਾਰ ਟੈਕਸ ਦੇ ਵਿੱਚ 95% ਤੱਕ ਛੁੱਟ ਦੇਣ ਦਾ ਸੋਚ ਰਹੀ ਹੈ। ਕੰਮ ਤੇ ਬਹੁਤ ਸੋਹਣਾ ਆ। ਇਹ ਹੁਣ ਕੰਮ ਜਿਹੜਾ ਇਹਨੂੰ ਕਹਿੰਦੇ ਨੇ ਕਿ ਫਿਰ ਹੌਲੀ ਹੌਲੀ ਪੂਰੇ ਪੰਜਾਬ 'ਚ ਖਿਲਾਰਿਆ ਜਾਏਗਾ। ਸਰਕਾਰ ਨੇ ਇਹਦੀ ਸਫਾਈ ਦਿੰਦੀ ਹੈ। ਪੰਜਾਬ ਸਰਕਾਰ ਨੇ ਇਹ ਆਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ 20 ਸਾਲ ਪੁਰਾਣੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਇੱਕੋ ਵਾਰੀ ਸ਼ਟ ਡਾਊਨ ਕਰਕੇ ਗਈ ਹੈ ਪਿਆ ਜੇ ਧਰਮ ਤੱਕ ਤਾਂ ਨਹੀਂ, ਅਸੀਂ ਸਟੈਪ ਬਾਈ ਸਟੈਪ ਕਰਾਂਗੇ ਕਿ ਲੋਕ ਆਪ ਥੋੜੇ ਤੰਗ ਹੋ ਕੇ ਕਹਿਣਗੇ ਕਿਹੜੀ ਮੁਸੀਬਤ 'ਚ ਛੱਡੋ ਯਾਰ, ਜਾਨ ਛਡਾਓ। ਸੋ ਇਹ ਕਾਇਲ ਕਰਨ ਦਾ ਤਰੀਕਾ ਤੇ ਜਿਹੜੀ ਪਬਲਿਕ ਟਰਾਂਸਪੋਰਟ ਆ, ਬੱਸਾਂ ਗੱਡੀਆਂ ਨੇ, ਆਖਿਆ ਜਾ ਰਿਹਾ ਹੈ ਕਿ 2028 ਤੋਂ ਲੈ ਕੇ 2030 ਤੱਕ ਪਾਕਿਸਤਾਨ ਨਹੀਂ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਵੇਖਿਆ ਜਾ ਰਿਹਾ ਕਿ ਇਹ ਗੱਡੀਆਂ ਪਾਕਿਸਤਾਨ 'ਚ ਵੇਚੀਆਂ ਨਾ ਜਾਣ ਔਰ ਪੰਜਾਬ 'ਚ ਇਹਨਾਂ ਨੂੰ ਮੁਕਾ ਦਿੱਤਾ ਜਾਏ, ਡੰਪ ਕਰ ਦਿੱਤਾ ਜਾਏ। ਜੇ ਕੋਈ ਇਹਨਾਂ ਨੂੰ ਡੰਪ ਕਰੇਗਾ ਤੇ ਉਹਨੂੰ ਰਿਆਇਤ ਦਿੱਤੀ ਜਾਏਗੀ, ਸਹੂਲਤ ਦਿੱਤੀ ਜਾਏਗੀ। ਇਹ ਐਲਾਨ ਦੇ ਵਿੱਚ ਇੱਕ ਸਲਾਹ ਹੈ ਜਿਹੜੀ ਇਹ ਸਾਹਮਣੇ ਆਈ ਹੈ, ਵੇਖੋ ਇੰਪਲੀਮੈਂਟੇਸ਼ਨ ਕਿੱਦਾਂ ਹੁੰਦਾ ਹੈ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਹੈ ਇਜਾਜ਼ਤ, ਪਰ ਜਾਣ ਤੋਂ ਪਹਿਲੇ ਹੋਈ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ, ਉਹਦੇ ਤੇ ਵੇਖ ਵੀ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੌਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੌਜਬ। ਪਾਕਿਸਤਾਨ ਦੇ ਨਾਲ ਜੁੜੀਆਂ ਹੈ ਗੈਰ ਜਾਨਬਦਾਰ ਖਬਰਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਹਾਜ਼ਰ ਹੁੰਨੇ ਆ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 48272500। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।